ਕਦੀ ਵੰਡ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਤੁਸੀਂ ਵੇਖੇ ਹੋ ਜਾਂ ਉਹਨਾਂ ਦੇ ਘਰ ਦੇ ਸਾਹਮਣੇ ਐਂ ਜੋ ਗੁਜ਼ਰੇ ਹੋ, ਉਹ ਲੋਕਾਂ ਦੀ ਯਾਦ ਆ ਜਾਂਦੀ ਸੀ? ਅਸੀਂ ਤਾਂ ਤਸੱਦਕ ਜਾਂਦੇ ਹਾਂ ਹਕੀਕਤ ਜਦ ਮੈਂ ਆਪ ਆਦਮੀ ਹੈ ਨਾ, ਮੈਂ ਖੁਦਾ ਦੀ ਕਸਮ ਦਾ ਵਾ, ਮੈਂ ਇੱਕ ਵਾਰੀ ਦੁਨੀਆ ਤੋਂ ਨਾਲ ਵੇਖ ਲਵਾ ਜਿਹੜੇ ਮੇਰੇ ਨਾਲ ਪੜਦੇ ਆ, ਉਹ ਤਾਂ ਬੜੀ ਮਿੱਠੀ ਸ਼ੈ ਹੈ। ਕੋਈ ਨਾਮ ਚੇਤੇ ਉਹਨਾਂ ਦਾ? ਦਰਸ਼ਨ ਲਾਲ, ਯੋਗਾ ਲਾਲ, ਇੱਕ ਜਨਾਬ ਹਨਸ ਰਾਜਾ, ਇੱਕ ਦਰਸ਼ਨ ਨਾ, ਉਹਦੇ ਵਾਲਦ ਦੀ ਦੁਕਾਨ ਕੱਪੜੇ ਦੀ ਬਣਾਈ ਆ ਜੀ, ਉਹ ਸਾਡਾ ਪੜਦਾ ਦਰਸ਼ਨ ਪੀਰ ਦਾ ਨਾਂ ਸੋਹਣਾ। 47 ਤੋਂ ਪਹਿਲੇ ਕਦੀ ਇਸ ਚੀਜ਼ ਦੀ ਆਵਾਜ਼ ਸੁਣੀ ਹੋਵੇ ਕਿ ਵੰਡ ਹੋ ਜਾਣੀ ਹੈ, ਪਾਰਟੀਸ਼ਨ ਹੋ ਜਾਣੀ? ਜਿਸ ਵੇਲੇ ਕੰਮ ਨਜ਼ਦੀਕ ਆਇਆ ਨਾ ਜੀ, ਜਿਸ ਵੇਲੇ ਤੁਰਨ ਲੱਗੇ ਉਸ ਤੋਂ ਕੋਈ 5-6 ਦਿਨ ਪਹਿਲੇ ਸੁਣਿਆ। ਜਦੋਂ 5-7 ਦਿਨ ਰਹਿ ਗਏ, ਜੀ ਕੀ ਹਾਲਾਤ ਬਣੇ, ਕਿਸ ਤਰ੍ਹਾਂ ਉਹ ਨਿਕਲੇ? ਮਜਬੂਰੀ ਨਿਕਲੇ ਜਾਂ ਕੱਢਿਆ ਗਿਆ ਕਿ ਕੋਈ ਹਮਲਾ ਤਾਂ ਨਹੀਂ ਹੋਇਆ? ਮਜਬੂਰੀ ਕੋਈ ਨਹੀਂ ਹੋਣਾ ਜਨਾਬ, ਕਤਰਾ ਵੀ ਕੋਈ ਅੱਧੇ ਜਿਹੜੇ ਹੈ ਉਹ ਟੁਰ ਗਿਆ, ਅੱਧੇ ਹੋ ਗਏ ਮੁਸਲਮਾਨ। ਜਿਹੜਾ ਤੁਹਾਡਾ ਪਿੰਡ ਸੀ ਚੱਕ ਰਾਮਦਾਸ ਜਾਂ ਮੋਜ਼ਾ ਹਾਫਜ਼ਾਬਾਦ ਵਾਲਿਆਂ ਨੂੰ, ਉੱਥੋਂ ਉਜੜ ਕੇ ਲੋਕ ਗਏ ਨੇ ਜੀ, ਉਹਨਾਂ ਵਾਸਤੇ ਕੋਈ ਸਲਾਮ ਦੁਆ, ਕੋਈ ਸੁਨੇਹਾ? ਮੇਰੇ ਤਾਂ ਸਰ ਇਹ ਹੈ ਜੀ, ਮੈਨੂੰ ਉਹਨਾਂ ਦੀ ਤਕਲੀਫ ਹੋ ਗਈ ਆ, ਮੈਨਾਂ ਦੀ ਮੇਰੀ ਖਾਸ ਤਾਂ ਇਹ ਕਰੇ ਦੀ ਆ, ਮੈਂ ਉਹਨਾਂ ਨੂੰ ਮਿਲੋ। ਹਾਂ, ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਅਨਵੰਡੇ ਪੰਜਾਬ ਦੇ ਐਸੇ ਆਈ ਵਿਟਨੈਸ ਜਿਨ੍ਹਾਂ ਨੇ ਉਹ ਪੰਜਾਬ ਵੇਖਿਆ, ਸਾਂਝਾ ਪੰਜਾਬ ਵੇਖਿਆ, ਔਰ ਵੰਡ ਵੇਲੇ ਆਪਣੇ ਪਿੰਡਾਂ ਤੇ ਬਹੁਤ ਕੁਝ ਹੰਡਾਇਆ ਵੀ, ਸੋ ਉਹਨਾਂ ਦੀਆਂ ਕਹਾਣੀਆਂ ਲੈ ਕੇ ਆਪ ਜੀ ਦੇ ਰੂਬਰੂ ਹੁੰਦੇ ਰਹਿੰਦੇ ਆ। ਬਹੁਤ ਸਾਰੇ ਲੋਕ ਸਾਨੂੰ ਮੈਸੇजेस ਵਗੈਰਾ ਕਰਦੇ ਆ, ਔਰ ਅਸੀਂ ਬਾਜ਼ ਔਕਾਤ ਲੇਟ ਵੀ ਹੋ ਜਾਂਦੇ ਹਾਂ, ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਗੱਲਬਾਤ ਜਿਹੜੀ ਹੈ ਉਹ ਰਿਕਾਰਡ ਕਰ ਸਕੀਏ, ਜੋ ਪੰਜਾਬ ਤੇ ਪਿੰਡੇ ਤੇ ਇੱਕ ਫੱਟ ਵਜਿਆ ਹੋਇਆ ਹੈ। ਕੱਲੇ ਇੰਟਰਵਿਊ ਰਾਹੀਂ ਕੋਸ਼ਿਸ਼ ਕਰਦੀ ਹੈ ਕਿ ਕੱਲਾ ਉਹਦਾ ਟਾਂਕਾ ਲਗਾਇਆ ਜਾਵੇ। ਸੋ ਇਸ ਵੇਲੇ ਜਿਸ ਇਲਾਕੇ ਦੇ ਵਿੱਚ ਆਪਾਂ ਮੌਜੂਦ ਹਾਂ, ਜਿਸ ਇਲਾਕੇ ਤੋਂ ਬਜ਼ੁਰਗ ਤਾਲੁਕ ਰੱਖਦੇ ਨੇ, ਇਸ ਇਲਾਕੇ 'ਚ ਅਸੀਂ ਬਹੁਤ ਹੀ ਘੱਟ ਇੰਟਰਵਿਊ ਕੀਤੇ ਨੇ। ਸਾਡੀ ਖੁਸ਼ਕਿਸਮਤੀ ਹੈ ਕਿ ਬਜ਼ੁਰਗ ਸਾਡੇ ਕੋਲ ਮੌਜੂਦ ਨੇ। ਸੋ ਆਓ ਅਸੀਂ ਆਪਣੀ ਗੱਲਬਾਤ ਵਧਦੇ ਹਾਂ ਔਰ ਬਜ਼ੁਰਗਾਂ ਨਾਲ ਜਿਹੜਾ ਹੈ ਗੱਲਬਾਤ ਵਧਾਉਂਦੇ। ਬਾਬਾ ਜੀ ਕੀ ਹਾਲ ਚਾਲ ਹੈ ਜੀ? ਠੀਕ ਠਾਕ ਆ, ਤਬੀਅਤ ਸੇ ਠੀਕ ਹੈ ਜੀ ਤੁਹਾਡੀ? ਬਿਲਕੁਲ ਠੀਕ ਠਾਕ ਹੈ ਜੀ। ਨਾਂ ਜੀ ਕੀ ਹੈ ਤੁਹਾਡਾ? ਦੋਸਤ ਮੁਹੰਮਦ ਜੀ। ਦੋਸਤ ਮੁਹੰਮਦ। ਤੁਹਾਡੇ ਵਾਲਿਦ ਮੁਹਤਰਮ ਦਾ ਕੀ ਨਾਂ ਹੈ? ਬਾਈ ਖਾਨ। ਬਾਈ ਖਾਨ। ਬਾਈ ਖਾਨ। ਦਾਦਾ ਜੀ ਦਾ ਨਾਮ ਯਾਦ ਹੈ? ਜੀ ਆ, ਕੀ ਨਾਂ ਸੀ? ਜਹਾਨ ਖਾਨ। ਲਾਲ ਖਾਨ? ਜਹਾਨ ਖਾਨ। ਜਹਾਨ ਖਾਨ। ਤੁਹਾਡਾ ਜਨਮ ਜਿੱਥੇ ਤੁਹਾਡੀ ਪੈਦਾਇਸ਼ ਹੋਈ ਹੈ, ਉਸ ਪਿੰਡ ਦਾ ਕੀ ਨਾਂ ਹੈ? ਢਲ। ਢਲ। ਢਲ, ਤਹਿਸੀਲ ਬਲਵਾਲ, ਜ਼ਿਲ੍ਹਾ ਸਰਗੋਦਾ। ਢਲ, ਤਹਿਸੀਲ ਬਲਵਾਲ, ਜ਼ਿਲ੍ਹਾ ਸਰਗੋਦਾ। ਢਲ ਦੇ ਲਾਗੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ? ਜੀ ਆ, ਬੜਾ ਪਤਾ ਜੀ। ਜਾਦਾ ਹੈ ਜੀ। ਅੱਛਾ। ਮੌਜ਼ਾਬ ਸਵਾਦ ਹੈ ਜੀ। ਚੱਕ ਰਾਮਦਾਸ ਜਿਹੜਾ ਉਹ ਸਿੱਖ ਦਾ ਪਿੰਡ ਆ ਜੀ, ਬੜਾ ਵੱਡਾ ਕਿਲਾ ਉੱਥੋਂ ਉਹਨਾਂ ਦਾ। ਅੱਛਾ, ਚੱਕ ਰਾਮਦਾਸ ਵਿੱਚ? ਜੀ, ਚੱਕ ਰਾਮਦਾਸ। ਅੱਛਾ, ਸਹੀ ਜੀ। ਇਹ ਲਾਗੇ ਪਿੰਡ ਸੀਗੇ? ਇਹ ਲਾਗੇ ਪਿੰਡ। ਅੱਛਾ, 47 ਵਿੱਚ ਕਿਆ ਤੁਹਾਡੇ ਪਿੰਡ ਜਿਹੜਾ ਢਲ ਪਿੰਡ ਸੀਗਾ, ਜੀ ਉਹਦੇ ਵਿੱਚ ਸਿੱਖ ਹਿੰਦੂ ਰਹਿੰਦੇ ਸੀ? ਜੀ, ਸਿੱਖ ਕੋਈ ਨਾ ਰਹਿੰਦਾ ਜੀ, ਹਿੰਦੂ ਰਹਿੰਦੇ ਆ। ਹਿੰਦੂ ਰਹਿੰਦੇ ਸੀ? ਹਿੰਦੂ ਰਹਿੰਦੇ ਆ। ਅੱਛਾ। ਸਿੱਖ ਰਹਿੰਦੇ ਆ ਜਿਹੜਾ ਮੇਨ ਜਿੱਥੇ ਚੱਕ ਰਾਮਦਾਸ ਹੈ, ਮੇਨ ਸਫਰ ਹੈ। ਅੱਛਾ, ਸਿੱਖ ਉੱਥੇ ਰਹਿੰਦੇ ਆ। ਉੱਥੇ ਰਹਿੰਦੇ ਸੀ ਜੀ। ਅੱਛਾ, ਪਹਿਲਾਂ ਤੁਸੀਂ ਆਪਣੇ ਪਿੰਡ ਦਾ ਦੱਸੋ, ਜਿਹੜਾ ਤੁਹਾਡਾ ਢਲ ਪਿੰਡ ਸੀ, ਇਹਦੇ ਵਿੱਚ ਕਿੰਨੇ ਕੁ ਘਰ ਸਿੱਖਾਂ ਦੇ ਸੀ? ਹਿੰਦੂਆਂ ਦੇ ਬਹੁਤ ਸਾਰੇ ਘਰ ਆ ਜੀ। ਕੋਈ ਨਾਮ ਚੇਤੇ ਉਹਨਾਂ ਦੇ? ਨਾਮ ਦੇ ਜਿਹੜੇ ਮੇਰੇ ਨਾਲ ਪੜ੍ਹਦੇ ਆ ਉਹਨਾਂ ਦੇ ਮਨ ਪਤਾ। ਅੱਛਾ। ਦਰਸ਼ਨ ਲਾਲ, ਯੋਗਾ ਲਾਲ, ਉਹ ਭੋਲੇ ਬਾਮਣ ਦਾ ਪੁੱਤਰ ਆ। ਅੱਛਾ। ਉਹ ਬਾਮਣ ਸਦੇ ਆ ਉਹਨਾਂ ਨੂੰ। ਅੱਛਾ, ਬਾਮਣ ਜੀ। ਉਹਨਾਂ ਭੱਠੇ ਦਾ ਕੰਮ ਕਰਦੇ ਆ। ਅੱਛਾ, ਪੱਠੇ ਦਾ ਭੱਠਾ ਆ ਜੇ ਇੱਟਾਂ ਵਾਲਾ, ਠੀਕ ਹੈ, ਇਦਾਂ ਕੰਮ ਕਰਦੇ ਆ। ਅੱਛਾ। ਇੱਕ ਜਨਾਬ ਹਨਸ ਰਾਜਾ, ਹਨਸ ਰਾਜ ਉਹ ਚਲਣੇ ਦਾ ਪੁੱਤਰ ਆ। ਅੱਛਾ। ਚਲਣੇ ਦੀ ਦੁਕਾਨ ਮਿਲ ਜਾਈ ਕੱਪੜੇ ਦੀ। ਹਾਂ। ਬਾਕੀ ਇੱਕ ਦਰਸ਼ਨ ਨਾ, ਉਹਦੇ ਵਾਲਦ ਦੀ ਦੁਕਾਨ ਕੱਪੜੇ ਦੀ ਬਣਾਈ ਆ ਜੀ। ਅੱਛਾ। ਤੇ ਉਹ ਸਾਡਾ ਪੜਦਾ ਦਰਸ਼ਨ ਪੀਰ ਦਾ ਨਾਂ ਸੋਹਣਾ। ਤੁਸੀਂ ਕਿੱਥੇ ਪੜ੍ਹਦੇ ਸੀ? ਅਸੀਂ ਪੜ੍ਹਦਾ ਸੀ ਮੌਜ਼ਾਬ ਸਵਾਦ ਉੱਥੇ। ਅੱਛਾ, ਮੌਜ਼ਾ ਹਾਫਜ਼ਾਬਾਦ।
ਤੁਹਾਡੇ ਪਿੰਡ ਦੇ ਕਰੀਬ ਹੀ ਸੀ? ਬਿਲਕੁਲ ਨਜ਼ਦੀਕ ਜੀ। ਅੱਛਾ ਅੱਛਾ। ਜੀ ਉੱਥੇ ਕਿਹੜਾ ਸਕੂਲ ਸੀ ਤੁਹਾਡਾ? ਉੱਥੇ ਪ੍ਰਾਇਮਰੀ ਕਈ ਸਕੂਲ ਆ ਜੀ, ਅੱਛਾ ਤੇ ਉਹ ਹਿੰਦੂ ਬਣਵਾਇਆ ਹੈ। ਅੱਛਾ, ਹਿੰਦੂਆਂ ਨੇ ਬਣਵਾਇਆ ਸੀ। ਹਿੰਦੂ ਕੋਈ ਬਣਵਾਇਆ ਨਾਮ ਉਸ ਵੇਲੇ ਉਹਦਾ ਕੀ ਸੀਗਾ? ਪ੍ਰਾਇਮਰੀ ਸਕੂਲ ਤੇ ਲਿਖਿਆ ਹੁੰਦਾ ਮੌਜ਼ਾਬ ਸਵਾਦ। ਅੱਛਾ ਅੱਛਾ। ਬਸ ਸਹੀ ਸਹੀ ਸਹੀ। ਹਾਂ। ਤੇ ਤੁਸੀਂ ਜਦੋਂ ਵੰਡ ਹੋਈ ਆ, ਪਾਰਟੀਸ਼ਨ ਹੋਈ ਆ, ਕਿਹੜੇ ਕਲਾਸ 'ਚ ਸੀ? ਮੈਂ ਉਸ ਵੇਲੇ ਚੌਥੀ ਕਲਾਸ ਵਿੱਚ ਆ ਸੀ। ਕੋਈ ਉਸਤਾਦਾਂ ਦੇ ਨਾਮ ਯਾਦ? ਬੱਚਿਆਂ ਦੇ ਨਾਮ ਤੁਸੀਂ ਦੱਸਦੇ, ਕੋਈ ਉਸਤਾਦ ਜੀ ਆ, ਪੜਾਉਣ ਵਾਲਾ? ਬੜੇ ਯਾਦ ਹਨ। ਹੂੰ। ਬੱਚੇ ਦੇ ਨਾਂ ਤਾਂ ਮੈਂ ਅੱਗੇ ਤੁਹਾਨੂੰ ਦੱਸ ਸਕਦਾ। ਜੀ ਜੀ। ਵੱਧ ਦੱਸਣੇ ਤਾਂ ਵੱਧ ਦੱਸਦੇ ਨੇ। ਵੱਧ ਦੱਸੋ, ਜਿੰਨੇ ਯਾਦ ਆ ਸਾਰੇ ਦੱਸੋ। ਹਿੰਦੂਆਂ ਸਿੱਖਾਂ ਦੇ ਜ਼ਿਆਦਾ ਦੱਸੋ। ਹਿੰਦੂ ਨਹੀਂ ਪਤਾ, ਉਹ ਜਿਹੜਾ ਉਹ ਆ ਨਾ ਜੀ, ਜਿਹੜਾ ਸਾਨੂੰ ਪੜ੍ਹਾਉਂਦਾ ਹਾਂ ਹਾਂ। ਉਹ ਮੁਸਲਮਾਨ ਆ। ਮੁਸਲਮਾਨ ਹੈ? ਮੁਸਲਮਾਨ ਆ, ਉਹ ਮੌਜ਼ਾਬ ਸਵਾਦ ਦੀ ਆ। ਅੱਛਾ ਵੱਧ ਤੋਂ ਤਬਦੀਲ ਹੋ ਗਿਆ ਤਾਂ ਵੱਧ ਸਾਨੂੰ ਕੋ ਫਿਰ ਦਾ ਮਾਸਟਰ ਆ ਬਲੋਚ ਆ ਗੁਲਾਮ ਅਹਿਮਦ ਉਹਦੇ ਨਾਂ। ਅੱਛਾ ਵੱਧ ਸਾਨੂੰ ਉਹ ਪੜ੍ਹਾਉਂਦਾ। ਅੱਛਾ ਅੱਛਾ। ਜੀ ਹੂੰ ਹੂੰ। ਤੇ ਹੋਰ ਕਿਹੜੇ ਕਿਹੜੇ ਮੁੰਡੇ ਸੀ? ਹੋਰ ਵੀ ਨਾਂ ਦੱਸੋ ਨਾ, ਜਿਹੜੇ ਤੁਹਾਡੇ ਨਾਲ ਪੜ੍ਹਦੇ ਸੀ। ਉਹ ਜਿਹੜੇ ਪੜ੍ਹਦੇ ਆਏ ਉਹਨਾਂ ਦੇ ਮਨ ਯਾਦ ਜਨਾਂ ਦੇ ਆਏ ਨੋ ਮਦਦ ਦੱਸੇ। ਠੀਕ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਜੀ ਉਹਦੇ ਵਿੱਚ ਲੋਕ ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਹਿੰਦੂਆਂ ਦੇ ਨਾਲ? ਔਰ ਆਲ ਦੁਆਲ ਦੇ ਵਿੱਚ ਜਿਹੜੇ ਤੁਹਾਡੇ ਪਿੰਡ ਸੀ, ਜਿਹੜਾ ਤੁਸੀਂ ਦੱਸਿਆ ਕਿ ਸਿੱਖ ਵੀ ਰਹਿੰਦੇ ਸੀ, ਜੀ ਉਹਨਾਂ ਨਾਲ ਵਸੇਬ ਕਿਸ ਤਰ੍ਹਾਂ ਦਾ ਸੀ? ਜਿਸ ਤਰ੍ਹਾਂ ਵੇਖੋ ਉਹਨਾਂ ਦਾ ਜੀ ਵਸੇਬ ਸਾਡਾ ਬੜਾ ਸੌਖਾ। ਹੂੰ। ਹੁਣ ਤਾਂ ਸਾਨੂੰ ਹਰ ਚੀਜ਼ ਦੀ ਸੁਖਾਈ ਔਖਾਈ ਬਣ ਗਈ ਨੇ ਜੀ। ਹਾਂ ਹਾਂ। ਉਸ ਵਕਤ ਜਨਾਬ ਜੇ ਸ਼ਾਦੀ ਕਰਦੀ ਉਹ ਆ ਨਾ, ਹੂੰ। ਉਹ ਸੌਦਾ ਉਹਨਾਂ ਦੇ ਕੋਲ ਉਧਾਰਾ ਲੈ ਲੈਂਦਾ, ਉਹ ਦੇ ਛੁੜੇਂਦੇ ਆ, ਅੱਛਾ। ਉਹ ਨਾ ਕरेंदे। ਹੂੰ। ਕੋਈ ਗੁੰਜਾਇਸ਼ ਆ ਲੈਂਦੇ ਉਸ ਵੇਲੇ ਮੈਨੂੰ ਕੋ ਨਹੀਂ ਪਤਾ। ਅੱਛਾ। ਤੇ ਸਹੀ ਸਸਤੀ ਆਈਆਂ। ਹੂੰ। 2 ਰੁਪਏ ਦੇਸੀ ਘਿਓ ਬਨ ਉਸਤਾਦ ਹੋਰੀ ਪੈਸੇ ਦਿੰਦੇ ਆ ਬਈ ਤੂੰ ਘਰੋਂ ਘਿਓ ਲਾਇਆ ਅੱਛਾ। ਆਪ ਸਵਾਦੋ। ਹੂੰ 2 ਰੁਪਏ ਹੋ ਗਏ ਨਾ, ਬਹੁਤ ਹਰ ਕਿਸਮ ਦੀ ਆਜ਼ਾਦੀ ਆਈ। ਹੂੰ। ਤੇ ਖਤੀ ਨਾਲ ਬੜੇ ਅੱਛੇ ਵਸੇ ਪਿਆ, ਕੋਈ ਨਾ ਕਿਸੇ ਨਾਲ ਝਗੜਾ ਨਾ ਹੁੰਦਾ, ਕਦੀ ਕੋਈ ਨਾ ਹੁੰਦਾ, ਲੋਕ ਉਹਨਾਂ ਦੀ ਮੁਤਾਜ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਉਸ ਵੇਲੇ ਜੀ ਆ ਕਾਦਰ ਬਖਸ਼ ਨੰਬਰਦਾਰ ਅੱਛਾ, ਮੁਸਲਮਾਨ ਨਹੀਂ ਸੀ? ਜੀ ਉਹ ਮੁਸਲਮਾਨ ਸਾਰੇ 5 ਨੰਬਰਦਾਰ ਆ ਜੀ, 5 ਮੁਸਲਮਾਨ ਆ। ਅੱਛਾ, ਤੁਹਾਡਾ ਪਿੰਡ ਮਤਲਬ ਕਿ ਗੋਰਿਆਂ ਵੇਲੇ ਵਸਾਇਆ ਨਹੀਂ ਗਿਆ, ਜੱਦੀ ਪਿੰਡ ਸੀ ਤੁਹਾਡਾ? ਜੀ ਸਾਡਾ ਜੱਦੀ। ਅੱਛਾ, ਜਿਸ ਤਰ੍ਹਾਂ ਹੁਣ ਈਦ ਆਂਦੀ ਹੈ, ਵਿਸਾਖੀ ਹੁੰਦੀ ਜੀ ਹੈ, ਹਾਂ। ਦੀਵਾਲੀ ਹੁੰਦੀ ਹੈ, ਦੀਵਾਲੀਆਂ ਹੋਣਗੀਆਂ, ਦੀਵਾਲੀਆਂ ਜਨਾਬ ਹਿੰਦੂਆਂ ਦੀ ਹੋਣੀਆਂ ਹੀ ਆ। ਬੱਤੀ ਆਏ ਜਿਹੜੇ ਉਹਦਾ ਦੀਵੇ ਮਿੱਟੀ ਦੇ ਬਣੇ ਹੋਏ, ਉਹਦੇ ਵਿੱਚ ਰੂਹ ਰੱਖ ਕੇ ਨਾ, ਹਾਂ ਹਾਂ, ਉਹ ਲੈਣ ਬਣਾ ਕੇ ਨਾ, ਤੇ ਉਹ ਮੈਂ ਦੀਵਾਲੀ ਵੀ ਵੇਖੀ ਹੈ ਉਹਨਾਂ ਦੇ ਘਰ ਗਿਆ ਜਿਸ ਵੇਲੇ ਉਹ ਮੇਰੇ ਬੇਲੀ ਹੈ ਬੰਦਾ ਲੈ ਗਿਆ ਹੈ। ਅੱਛਾ ਅੱਛਾ, ਕਈ ਛੋਟ ਜਿਹੜਾ ਹੈ ਉਹ ਸੁੱਟਕੀ ਨਾਲ ਤਲੋ ਉਹਨਾਂ ਦੀਆਂ ਦੀਵਾਲੀਆਂ ਢਾਹ ਹੁੰਦੇ ਆ। ਉਹ ਮੇਰਾ ਵੱਡਾ ਭਰਾ ਉਹਨਾਂ ਦੀਆਂ ਢਾਹ ਹੁੰਦਾ ਤਾਂ ਉਹ ਬਸ ਸਵੇਰੇ ਮੇਰੇ ਪਿਓ ਨੂੰ ਅਲਾਮਾ ਆ ਗਿਆ। ਉਹ ਬੜਾ ਲਾ ਮੰਨ ਦਿੰਦੇ ਆ। ਅੱਛਾ ਅੱਛਾ, ਤੇ ਉਹ ਉਸ ਵੇਲੇ ਹੈ ਜਿਹੜੇ ਪਟਾਕੇ ਹੁੰਦੇ ਆ, ਹੂੰ, ਅੱਗੇ ਧਾਗਾ ਲੱਗੋ ਹੁੰਦਾ। ਅੱਛਾ ਹੁਣ ਤਾਂ ਬਣ ਗਿਆ ਨਾ ਫਰਸ਼ਾ ਤੇ ਮਰੇ ਦਿੰਦਾ। ਉਸ ਵੇਲੇ ਐਡੇ ਐਡੇ ਲੰਮੇ ਲੰਮੇ ਪਟਾਕੇ ਹੁੰਦੇ ਆ, ਹਾਂ ਹਾਂ, ਟਿੜਬਿੜ ਹੁੰਦੀ ਹੈ, ਕਤਰਾਣੀਆਂ ਜਿਹੜੀਆਂ ਆਈਆਂ ਨਾ, ਅੱਛਾ ਉਹ ਅਦਮਾਂ ਦੇ ਕੋਲ ਉਹਨਾਂ ਤੋਂ ਵਾਈ ਨਹੀਂ ਕਰਾਣੀ ਹੈ ਤਾਂ ਉਹਨਾਂ ਦੀ ਰਾਤ ਵੀ ਬਾਹਰੋਂ ਸਹੀ ਹੁੰਦੀ ਹੈ। ਅੱਛਾ ਇਹ ਨਫੀਸ ਆਦਮੀ ਹੈ, ਅੱਛਾ ਅਮੀਰ ਹੈ, ਅੱਛਾ ਅੱਛਾ। ਅਮੀਰ ਹੈ, ਵਾਕਈ ਦੇ ਕੋਈ ਸ਼ੱਕ ਨਹੀਂ। ਤੁਹਾਡੇ ਪਿੰਡ ਦੇ ਵਿੱਚ ਮੰਦਿਰ ਵੀ ਹੈ ਸੀ? ਜੀ ਬੰਦਰਾ ਹੈ ਸੀ? ਹੈ। ਹੁਣ ਵੀ ਹੈ? ਹੁਣ ਜਨਾਬ ਉਹ ਉੱਥਾ ਅਲਾਟ ਕਰਾ ਕੇ ਨਾ ਜ਼ਮੀਂਦਾਰਾਂ ਹਾਂ ਹਾਂ, ਤੇ ਕੋਈ ਇੱਕ ਮਰਲਾ ਜਾ ਰਖਾਈਏ ਤਾਂ ਉਹਨੂੰ ਕੋਈ ਕਨਾਲ 1.5 ਕਨਾਲ ਉਹਦੇ ਮਕਾਨ ਪੈ ਗਿਆ। ਉਹ ਜਿਹੜਾ ਬੰਦਰ ਹੈ ਉਹ ਢਾਹ ਕਾ ਤਾਂ ਹੁਣ ਆਪਣੇ ਮਕਾਨ ਪਾਏ ਉਹਨੂੰ, ਅੱਛਾ ਜਿੱਥਾ ਉਹਨਾਂ ਦਾ ਬੋਤਾ ਨਾ ਉਹ ਮਰਲਾ ਇੱਕ ਜਾ ਉਹ ਦੋ ਕਿਰਾਇਆ ਦੇ ਦੇ। ਅੱਛਾ ਅੱਛਾ। ਬਜ਼ੁਰਗੋ, 47 ਤੋਂ ਪਹਿਲੇ ਜੀ ਕਦੀ ਇਸ ਤਰ੍ਹਾਂ ਹੋਇਆ ਹੋਵੇ ਤੁਹਾਡੇ ਪਿੰਡ 'ਚ ਹਿੰਦੂ ਜ਼ਿਆਦਾ ਸੀ ਕਿ ਹਿੰਦੂਆਂ ਨੇ ਮੁਸਲਮਾਨਾਂ ਨੂੰ ਜਾਂ ਮੁਸਲਮਾਨਾਂ ਨਾ, ਨੇ ਨਾ, ਹਿੰਦੂਆਂ ਨਾ, ਨੂੰ ਕੋਈ ਗੱਲਬਾਤ ਕੀਤੀ ਹੋਵੇ? ਨਾ ਨਾ ਨਾ, ਉਲਟਾ ਮੁਸਲਮਾਨਾਂ ਦੇ ਮੁਤਾਜ ਹੈ ਬਾਦਸ਼ਾਹ ਮਦਨ ਦੱਸੇ ਨਹੀਂ ਭਾਈ ਕਿਸੇ ਸ਼ਾਦੀ ਕਰਦੀ ਹੋਵਾ ਨਾ, ਖੁਸ਼ੀ ਗਮੀ ਤੇ ਖੁਸ਼ੀ ਤੇ ਵੀ ਲੋੜ ਹੁੰਦੀ ਹੈ, ਸਮਾਨ ਦੀ ਤੇ ਕਮੀ ਤੇ ਵੀ ਲੋੜ ਹੁੰਦੀ ਹੈ, ਉਹ ਉਧਾਰਾ ਦੇ ਛੋੜਦੇ ਆ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ? ਮੇਰਾ ਜ਼ਿਮੀਦਾਰੀ ਕਰਦਾ। ਜ਼ਿੰਮੇਦਾਰੀ ਜ਼ਿਮੀਦਾਰ ਆਪਣੀ ਜ਼ਮੀਨ ਸੀ ਜਾਂ? ਜੀ ਆਪਣੀ ਆ। ਅੱਛਾ ਅੱਛਾ ਜੀ ਸਹੀ। 47 ਤੋਂ ਪਹਿਲੇ ਕਦੀ ਇਸ ਚੀਜ਼ ਦੀ ਆਵਾਜ਼ ਸੁਣੀ ਹੋਵੇ ਕਿ ਵੰਡ ਹੋ ਜਾਣੀ ਹੈ, ਪਾਰਟੀਸ਼ਨ ਹੋ ਜਾਣੀ? ਜਿਸ ਵੇਲੇ ਕੰਮ ਨਜ਼ਦੀਕ ਆਇਆ ਨਾ ਜੀ, ਹੂੰ ਜਿਸ ਵੇਲੇ ਤੁਰਨ ਲੱਗੇ ਉਸ ਤੋਂ ਕੋਈ 5-6 ਦਿਨ ਪਹਿਲੇ ਹੂੰ, ਸੁਣਿਆ। 5-6 ਦਿਨ ਪਹਿਲੇ ਪਤਾ ਲੱਗਾ? 5-6 ਦਿਨ ਪਹਿਲੇ ਪਤਾ ਲੱਗਾ। ਉਸ ਤੋਂ ਪਹਿਲੇ ਪਤਾ ਹੀ ਨਹੀਂ ਸੀ? ਨਹੀਂ, ਉਸ ਤੋਂ ਪਤਾ ਕੋਈ ਨਹੀਂ। ਮੈਂ ਵੰਡ ਹੁੰਦੀ ਪਈ ਹੈ ਨਹੀਂ, ਸਾਡਾ
ਨਾ ਕੋਈ ਟੀਵੀ ਆਉਂਦੀਆਂ ਆਈਆਂ ਨਾ ਕੋਈ ਹੋਰ ਕੁਛ ਹੈ ਹੁੰਦੀ ਆਈ ਉਹ ਵੀ ਜਿਹੜੀਆਂ ਆਈਆਂ ਨਾ ਉਹ ਹਿੰਦੂ ਉਹ ਪਛੀ ਬਣਾ ਕੇ ਨਾ ਪਛੀ ਉਹਨਾਂ ਦੇ ਘਰ ਬਣਦੀਆਂ ਆਈਆਂ ਅੱਜ ਦੇ ਰੋਟੀ ਦਾ ਰੱਖ ਵੀ ਦੀ ਉਹ ਵਿੱਚ ਇਹਦੀਆਂ ਥਾਲ ਤੇ ਇਹ ਉਹ ਜਿਹੜੇ ਘਰ ਦਾ ਸਮਾਨ ਹੁੰਦਾ ਉਹ ਹਰ ਘਰ ਲੈ ਵੇਚਦੇ ਕਿਤੇ ਚਵਨੀ ਢੀ ਕੀ ਦੋੜੀ ਉਹਨਾਂ ਦੇ ਉਹ ਖੁਦਾ ਉਹਨਾਂ ਦਾ ਕਿ ਸਮਾਨ ਅੰਨਾ ਜੇ ਬਣਾ ਉਹ ਬੰਦੇ ਨੇ ਮੁੱਲਾ ਲਾ ਦੇ ਦੀ ਨੀਠੀਆਂ ਤੇ ਪੰਜ ਛੇ ਦੇ ਉਹ ਪਤਾ ਲੱਗਾ ਉਹ ਜਗਦੋ ਤਲਕ ਅਸੀਂ ਪੜਦੇ ਅਸਲ ਉਹਨਾਂ ਛੋੜਨ ਵੀ ਕੋਈ ਦਾ ਪਤਾ ਬਸ ਲੱਗ ਬੈਠਾ ਨਹੀਂ ਤਾਂ ਮੁੜਕ ਦੋ ਦੱਸਦੇ ਨੇ ਉਹ ਜਿਹੜੀ ਹਲ ਚੱਲ ਬੜੀ ਟੂਰ ਬਣਾ ਉਸ ਤੋਂ ਪਿੱਛੇ ਵਾ ਤੋਂ ਮਿਲੇ ਹੀ ਬੰਦ ਕੋਈ ਨਾ ਉਹ ਸਕੂਲ ਗਏ। ਅੱਛਾ ਚੁੱਕੇ ਤੁਹਾਡਾ ਇਲਾਕਾ ਪੋਟੋਹਾਰ ਦੇ ਕਰੀਬ ਪੈ ਜਾਂਦਾ ਹੈ ਜੀ ਤੇ ਤੁਹਾਡੇ ਤੇ ਮਤਲਬ ਉਸ ਵੇਲੇ 47 ਦੇ ਵੇਲੇ ਜਦੋਂ 5-7 ਦਿਨ ਰਹਿ ਗਏ ਕੀ ਹਾਲਾਤ ਬਣੇ ਕਿਸ ਤਰ੍ਹਾਂ ਉਹ ਨਿਕਲੇ ਮਜਬੂਰੀ ਨਿਕਲੇ ਜਾਂ ਕੱਢਿਆ ਗਿਆ ਕਿ ਕੋਈ ਹਮਲਾ ਤਾਂ ਨਹੀਂ ਹੋਇਆ ਮਜਬੂਰੀ ਕੋਈ ਨਹੀਂ ਹੋਣਾ ਜਨਾਬ ਕਤਰਾ ਵੀ ਕੋਈ ਅੱਧੇ ਜਿਹੜੇ ਹੈ ਉਹ ਟੁਰ ਗਏ ਅੱਧੇ ਹੋ ਗਏ ਮੁਸਲਮਾਨ ਅੱਛਾ ਤੇ ਮੁਸਲਮਾਨ ਹੋ ਗਏ ਜਿਹੜੇ ਅੰਨਾ ਟੁਰ ਗਏ ਸਾਡਾ ਜਿਹੜਾ ਕੈਂਪ ਆ ਉਹ ਮੰਡੀ ਫੁੱਲਰ ਵਾਲਾ ਹਿੰਦੂਆਂ ਦਾ ਇਕੱਠੇ ਕਰਕੇ ਗੱਡੀਆਂ ਚੜੇ ਹੁੰਦੇ ਆ ਅੱਛਾ ਫੁੱਲਰ ਵਾ ਠੀਕ ਹੈ ਉਹ ਖੁਦਾ ਤੁਹਾਡੀ ਬਲੀ ਵਾਰ ਕਰਾ ਅੱਧੇ ਅੰਨਾ ਟੁਰ ਗਏ ਅੱਧੇ ਮੁਸਲਮਾਨ ਹੋ ਗਿਆ ਅੱਛਾ ਜਿਸ ਵੇਲੇ ਉਹ ਆਈ ਦਾ ਫੌਜ ਲੈਣ ਵਾਸਤੇ ਉਹ ਵੀ ਰਹਿੰਦੇ ਲਵਾਉਂਦੇ ਰਹੇ ਅੱਛਾ ਸਹੀ ਸਹੀ ਇਹਦੋਂ ਕੋਈ ਤੰਗੀ ਕਿਸੇ ਬੰਦੇ ਦੀ ਉਹਨਾਂ ਤੰਗੀ ਕੋਈ ਦਾ ਹੀ ਹੋਈ ਆਪਣੀ ਮਰਜ਼ੀ ਨਾਲ ਗਿਆ ਉਹ ਅੱਧੇ ਚ ਮੁਸਲਮਾਨ ਹੋ ਗਿਆ तो फौज ਉਹਨਾਂ ਨਾਲ ਦੂਜੀ ਵਾਰੀ ਬਾਅਦ ਫੌਜ ਆਈ ਦਾ तो ਉਹਨਾਂ ਦੇ ਨਾਲ ਚੜ ਗਿਆ ਤਕਲੀਫ ਕਿਸੇ ਦੀ ਨਹੀਂ ਲੇਕਿਨ ਬਜ਼ੁਰਗੋ ਚੁੱਕੇ ਤੁਸੀਂ ਉਧਰੋਂ ਨਹੀਂ ਆਏ ਤੁਸੀਂ ਇੱਧਰ ਦੇ ਹੀ ਹੋ ਜੀ ਅਸੀਂ ਇਹ ਦਿੱਤੀ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਪਿੰਡ ਦਾ ਕੀ ਮਾਹੌਲ ਸੀ ਉਸ ਵੇਲੇ ਬੜੇ ਬਣਾਏ ਘਰ ਨੇ ਜੀ ਇਹ ਛੱਡਣ ਵੇਲੇ ਤਾਂ ਤਕਲੀਫ ਹੁੰਦੀ ਹੈ ਬੜੀ ਤਕਲੀਫ ਹੁੰਦੀ ਬਾਦਸ਼ਾਹ ਉਹਨਾਂ ਦਾ ਪਰਵਾਹ ਨਹੀਂ ਕਿਸ ਤਰ੍ਹਾਂ ਮਤਲਬ ਹੱਸੀ ਖੁਸ਼ੀ ਕਿਸ ਤਰ੍ਹਾਂ ਚਲੇ ਗਏ ਬਹੁਤ ਹੈਰਾਨਗੀ ਦੀ ਗੱਲ ਹੈ ਜੀ ਭਾਈ ਇਹ ਜਿਹੜੇ ਰਿਜ਼ਕ ਛੋੜ ਕੇ ਗਏ ਉਹ ਜਿਹੜੇ ਸਿੱਖ ਕਦਾ ਲੋਕ ਆ ਨਾ ਜੀ ਇਹਦੇ ਤੇ ਨਾਨੇ ਤੇ ਚਬਾਰੇ ਹੀ ਆਏ ਸਾਡੇ ਜਿਹੜੇ ਮੁਸਲਮਾਨਾਂ ਦੇ ਕੋਲ ਘਰ ਕੱਚੇ ਹੁੰਦੇ ਆ ਅੱਛਾ ਇਹਨਾਂ ਦੇ ਪੱਕੇ ਘਰ ਹੁੰਦੇ ਆ ਤੇ ਰਾਨੀ ਦੁਕਾਨ ਹੋਣੀ ਹੈ ਮੁਸਲਮਾਨਾਂ ਦੀ ਦੁਕਾਨ ਕੋਈ ਨਹੀਂ ਨਾ ਕੋਈ ਪਤਾ ਹੁੰਦਾ ਵਾ ਸਹੀ ਅਸਾਂ ਚਲਾਉਣੀ ਕੀ ਕਰਨੀ ਹੈ ਕੋਈ ਜੇ ਦੇ ਯਾਰ ਬੜੀ ਕਰ ਲੈ ਕੇ ਮਜ਼ਦੂਰੀ ਕਰ ਲਈ ਜਿਵੇਂ ਵੀ ਵਕਤ ਲੱਗਦਾ ਹਾਂ ਹਾਂ ਤੇ ਜ਼ਮੀਨ ਕੋਈ ਦਾ ਹੀ ਬਾਹਰ ਲੈਂਦੀ ਹਿੰਦੂ ਦੀ ਅੱਛਾ ਚੱਕ ਜਿਹੜਾ ਉਹ ਸਿੱਖਾਂ ਦਾ ਉਹ ਸਾਰਾ ਸਿੱਖਾਂ ਦਾ ਆ ਜ਼ਮੀਨ ਬਾਹਰ ਕਦੀ ਆਈ ਬੜੀਆਂ ਬਾੜੀਆਂ ਆਈਆਂ ਬੜੇ ਘਰ ਆਏ ਜਿਹੜੇ ਖੂਹ ਆਏ ਖੂਹਾਂ ਦੀ ਉਹ ਤੋਂ ਨਾਰ ਕੋਈ ਦਾ ਹੀ ਹੁੰਦੀ ਤੇ ਖੂਹ ਜਿਹੜੇ ਨਾਨੀਆਂ ਜਿਹੜੀ ਜਿਹਦੇ ਚ ਪਾਣੀ ਕੂਲਾ ਹੀ ਲੱਗੀ ਨਾ ਅੱਡਾ ਪਾਣੀ ਖੇਲੀਏ ਮਣੀ ਉਹ ਨਾਨੀਆਂ ਸੀਮੈਂਟ ਜਿਹੇ ਤੇ ਬਾਗ ਉਹਨਾਂ ਦੇ ਕੋਲ ਪਾਸੇ ਬਾਗ ਹੁੰਦੇ ਆ ਅੰਮਾ ਦੇ ਉਹ ਵੀ ਬੜੇ ਆਜ਼ਾਦ ਆਏ ਉਹ ਚੱਕ ਵਾਲੇ ਅੱਛਾ ਚੱਕ ਰਾਮਦਾਸ ਦੀ ਤੁਹਾਡੇ ਤੋਂ ਪਹਿਲੇ ਵੀ ਮੈਂ ਬੜੀ ਤਾਰੀਫ ਹੀ ਸੁਣੀ ਹੈ ਕਿ ਉੱਥੇ ਕੋਈ ਕਿਲਾ ਬਣਿਆ ਹੋਇਆ ਹੈ ਕਿਲਾ ਹੈ ਬਿਲਕੁਲ ਹੈ ਅੱਛਾ ਅੱਛਾ ਉਹ ਗੱਲੇ ਦੀ ਆਵਾਜ਼ ਦੀ ਉਹਦੀ ਤੁਹਾਨੂੰ ਸੁਣਨ ਲਿਆ ਨਾ ਉਹਦਾ ਜਿਹੜਾ ਅਜੇ ਵੀ ਦਰਵਾਜ਼ਾ ਨਾ ਉਸ ਨੂੰ ਜਿਹੜੀਆਂ ਖੁੱਲੀਆਂ ਮੱਜੀ ਤੇ ਪੱਠੇ ਖਾਣ ਵਾਲੀਆਂ ਹੁੰਦੀਆਂ ਰਹਿੰਦੇ ਜਿਹੜੇ ਤਲਾ ਪਈ ਹੁੰਦੇ ਨੇ ਜਿਹੜੇ ਬੰਦੇ ਜਾਣਦੇ ਹੋ ਕਦੇ ਸਹੀ ਉਹ ਉਸ ਨੂੰ ਲੱਗੇ ਹੋਏ 6-7 ਬੰਦੇ ਉਸ ਨੂੰ ਰਾਤੀ ਮਰੇ ਦਿਨ ਅੰਦਰੋਂ ਕੁੱਜੀ ਐਡਾ ਗੇੜਾ ਹੈ ਇਹ ਜਿਹੜੇ ਤਾਕ ਮੋਟੇ ਜਨਾਬ ਜਿਹੜੇ ਮੌਕੇ ਤੇ ਅਜੇ ਖੜੇ ਹੋ ਅੱਛਾ ਉਹਨਾਂ ਦਾ ਕਹਿੰਦਾ ਕੋਈ ਥੋੜਾ ਜਿਹਾ ਉੱਤੋਂ ਡੱਠਾ ਜਿਹੜੀ ਬਾਹਰ ਕੋਲ ਪਾਸੇ ਕਰਦਾ ਹੀ ਬੜਾ ਉੱਚਾ ਤੇ ਉਹਦੇ ਤੋਂ ਗੱਡ ਚੁੱਕਦੀ ਆਈ ਹੈਰੇ ਤੇ ਅੱਛਾ ਹਾਂ ਇਤਨਾ ਚੜਾ ਗੱਡ ਪੂਰੀ ਉਸ ਤੇ ਚੱਲਦੀ ਆਈ ਉਹ ਤਾਂ ਬਾਦਸ਼ਾਹ ਹੈ ਬਾਦਸ਼ਾਹ ਚੱਕਾ ਵਾਲਾ ਤੇ ਅੱਛਾ ਹਾਂ ਬਿਲਕੁਲ ਤੇ ਉਹ ਫਿਰ ਕਿੱਦਾਂ ਗਏ ਉਹ ਤਾਂ ਜੀ ਮਰਜ਼ੀ ਨਾਲ ਬਾਤ ਬੰਦੇ ਰਹੇ ਅੱਛਾ ਉਹਨਾਂ ਦੇ ਹਮਲਾ ਵਗੈਰਾ ਤੇ ਨਹੀਂ ਹੋਇਆ ਨਾ ਹੋਇਆ ਜਿਹੜੇ ਆਪਣੇ ਬੰਦੇ ਆਏ ਉਹ ਕੀਤਾ ਅੱਛਾ ਤੇ ਉਹ ਬੰਦੂਕ ਕੋਈ ਦਾ ਹੀ ਹੁੰਦੀ ਉਸ ਜ਼ਮਾਨੇ ਵਿੱਚ ਉਹ ਸਿੱਖ ਕੋਲ ਆਈ ਬੰਦੂਕ ਅੱਛਾ ਉਸ ਫੈਰ ਕੀਤਾ ਜਨਾਬ ਤੋਂ ਕਿ ਲੱਗ ਗਿਆ ਅੱਛਾ ਕਹੇ ਜਦੋਂ ਦੇ ਆਏ ਉਸ ਜਿਹੜੇ ਪਿੰਡ ਦੇ ਆਉਣ ਹੀ ਨਹੀਂ ਦਿੱਤੇ ਅੱਛਾ ਬਸ ਇਸ ਤੋਂ ਹੋਰ ਕੋਈ ਨਹੀਂ ਅੱਛਾ ਬਜ਼ੁਰਗੋ ਇਹ ਦੱਸੋ ਕਿ ਵੇਖੋ 47 ਤੋਂ ਪਹਿਲੇ ਤੁਸੀਂ ਦੱਸਿਆ ਕਿ ਸਭ ਠੀਕ ਠਾਕ ਸੀ ਬਿਲਕੁਲ ਠੀਕ ਠਾਕ ਹੋ ਜਨਾਬ ਫਿਰ 47 ਵਿੱਚ ਐਸਾ ਮਾਹੌਲ ਕਿਸ ਤਰ੍ਹਾਂ ਬਣ ਗਿਆ ਕਿ ਆਪਣੇ ਘਰ ਆਪਣੀ ਦੌਲਤ ਆਪਣੀ ਜ਼ਮੀਨਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਕਿੰਨੇ ਪੀੜ੍ਹੀਆਂ ਤੋਂ ਲੋਕ ਬੈਠੇ ਉੱਠਣਾ ਪਿਆ ਐਸਾ ਕੀ ਹੋਇਆ
ਇਹ ਤਾਂ ਵਾ ਜਨਾਬ ਉਹ ਤਾਂ ਹੁਕਮਤਾਂ ਪਤਾ ਹੋਇਆ ਅਸੀਂ ਤਾਂ ਤਸੱਲੀ ਰਹਿੰਦੇ ਹਾਂ ਹਕੀਕਤ ਜਿਹੜਾ ਮੈਂ ਆਪ ਆਦਮੀ ਹਾਂ ਨਾ ਮੈਂ ਖੁਦਾ ਦੀ ਕਸਮ ਦਾ ਵਾ ਮੈਂ ਇੱਕ ਵਾਰੀ ਦੁਨੀਆ ਤੋਂ ਨਾਲ ਵੇਖ ਲਵਾ ਜਿਹੜੇ ਮੇਰੇ ਨਾਲ ਪੜਦੇ ਆ ਹਾਏ ਹਾਏ ਹੁਣ ਤੋਂ ਉਹਨਾਂ ਦੀ ਉਮਰ ਵੀ ਨਹੀਂ ਹੋਣੀ ਮਰ ਵੀ ਗਏ ਉਹਨਾਂ ਨੂੰ ਕੀ ਪਤਾ ਉਹ ਤਾਂ ਬੜੀ ਮਿੱਠੀ ਸ਼ੈ ਹੈ ਜੀ ਬਹੁਤ ਮਿੱਠੀ ਸ਼ੈ ਹੈ ਜੀ ਬੜਾ ਸੋਹਣਾ ਮੰਦਿਰ ਮਿਲਣਾ ਤੇ ਉਹ ਜਰਾ ਬਣਾ ਦਾ ਐਡਾ ਪੀਦਾ ਨਾ ਮੈਂ ਗਿਓ ਸੋ ਹੰਸਰਾਜ ਨੂੰ ਬੁਲਾਉਣਾ ਵਾਸਤੇ ਪੜ੍ਹਨਾ ਵਾਸਤੇ ਹੰਸਰਾਜ ਅੱਛਾ ਹੰਸਰਾਜ ਨੂੰ ਸਹੀ ਜਿਹਦੇ ਪਿਓ ਦੇ ਨਾਲ ਚਾਲਣਾ ਕੱਪੜੇ ਦੀ ਦੁਕਾਨ ਬਣਾਈ ਹੈ ਅੱਛਾ ਉਹਨਾਂ ਦੀ ਜੰਮੀ ਪੀ ਉਹ ਤੰਦੂਰਾ ਦੀ ਰੋਟੀ ਨਾਲ ਖਾਂਦੇ ਅੱਛਾ ਆਪ ਦੇਸੀ ਛੋਟੇ ਛੋਟੇ ਫੁਲਕੇ ਉਹਨਾਂ ਦੇ ਹੁੰਦੇ ਆ ਫੁਲਕੇ ਹੁੰਦੇ ਆ ਉਹ ਪੱਕਦੀ ਪਈ ਤੇ ਮੈਂ ਕਥਲੀ ਤੇ ਬੈਠੇ ਸਾਥ ਜਿੱਥੇ ਰੋਟੀ ਪੱਕਦੀ ਪਈ ਉਹਦੇ ਤੇ ਸਾਡੇ ਆਮ ਜ਼ਿਮੀਂਦਾਰਾਂ ਦੇ ਸ਼ਹਿਰਾਂ ਦਾ ਤਾਂ ਮੈਨੂੰ ਨਹੀਂ ਪਤਾ ਥੜੀਆਂ ਬਣੀਆਂ ਹੁੰਦੀਆਂ ਉਹ ਤਾਂ ਤੁਲੀ ਲੱਗੀ ਹੁੰਦੀਆਂ ਉਹ ਮੈਂ ਥੜੀ ਤੇ ਬੈਠੇ ਤੋਂ ਸਾਕੇ ਮੇਰੀ ਭੇਟ ਗਈ ਉਹ ਤਲਾ ਗਈ ਉਹ ਲੜਕਾ ਉਹ ਲਾਦੇ ਘਰ ਹੀ ਇੱਕ ਆ ਅੱਛਾ ਉਹ ਲੜਕਾ ਸ਼ਲਕਾ ਕੋਈ ਨਾ ਹੁੰਦੇ ਤੇ ਆਪੇ ਚੱਲ ਲੜਕੇ ਬੜੇ ਤੇ ਸਾਰੇ ਸਿਲਸਿਲੇ ਅੱਛਾ ਬਣਿਆ ਉਹ ਬਾਤ ਉਹਨਾਂ ਧੋਤਾ ਅੱਛਾ ਅੱਛਾ ਤੁਹਾਡੇ ਦੋਸਤ ਹੋਰ ਕੌਣ ਸਨ ਔਰ ਉਹਨਾਂ ਦੇ ਕੋਈ ਖੂਬਸੂਰਤ ਵਾਕਿਆਤ ਦੱਸੋ ਜਿਸ ਤਰ੍ਹਾਂ ਉਹ ਇੱਕ ਤੁਸੀਂ ਦੱਸ ਰਹੇ ਸੀ ਮੈਨੂੰ ਕਿ ਦਰਸ਼ਨ ਜਿਹਦੀ ਡੈਥ ਹੋ ਗਈ ਸੀ ਜੀ ਹਾਂ ਔਰ ਉਹ ਕੀ ਵਾਕਿਆ ਸੀ ਉਹ ਤਾਂ ਵਾਕਿਆ ਜੀ ਉਹ ਹੀ ਬਿਮਾਰ ਆ ਰਹੇ ਨੇ ਮਨਾ ਹੋ ਗਿਆ ਉਹਨੂੰ ਟਪੜਦਾ ਵਾਲਾ ਅੱਛਾ ਤੇ ਬਿਮਾਰ ਹੋ ਗਿਆ ਤੇ ਉਹ ਜਿਸ ਵਕਤ ਉਹ ਮੈਂ ਗਲੀ 'ਚ ਲੱਗਿਆ ਸੋ 19 ਦਿਹਾੜੇ ਉਸ ਨੂੰ ਹੋ ਗਿਆ ਪੂਰੇ ਹੋਏ ਪੂਰੇ ਜਿੰਨਾ ਤੋਂ ਬਿਮਾਰ ਹੋਇਆ 19 ਦਿਹਾੜੇ ਹੋ ਗਿਆ ਅੱਛਾ ਅੱਛਾ ਮਾਂ ਉਹਦੀ ਪਿਆ ਦੀ ਕਹਿ ਲੈ ਅਣਕਣਾ ਅੱਛਾ ਉਸ ਵੀ ਕੀਤੀ ਬਿਸਮਿਲ੍ਲਾ ਤੇ ਉਹਦੀ ਜਾਨ ਨਿਕਲ ਗਈ ਅੱਛਾ ਹਾਂ ਸਹੀ ਬਾਤ ਤੋਂ ਮੈਂ ਗਲੀ 'ਚ ਲੱਗਾ ਨਾ ਹਾਂ तो बड़ा रोंदी आई शादी अच्छा अच्छा मोड़े दी उम्र भी रही साडी में साडा वड्डे ना कोई तलक होंदा वड्डे दी तलक है छोरा नाल ही साडे तलक है कि उम्र जो साडी कोई 8-10 साल दी जाई हां तो बस ਉਹਨਾਂ ਨਾਲ ਯਾਰਾਂ ਦੋਸਤਾਂ ਨਾਲ ਹੀ ਹੁੰਦੀ ਹੈ ਤੇ ਸੋਹਣੇ ਵੱਡੇ ਆਏ ਅੱਛਾ ਬਹੁਤ ਸੋਹਣੇ ਆ ਜੀ ਤੇ ਇੱਕ ਸਿਫਤ ਜਿਹੜੀ ਰੰਦੀ ਜਿੱਠੀ ਹੈ ਨੌਲਾ ਹਰ ਰੋਜ਼ ਸਵੇਰੇ ਲੇਕਿਨ ਤੱਕ ਲੱਗ ਕੇ ਵੱਡਿਆਂ ਤਾਈ ਅੱਛਾ ਹਾਂ ਖੂਹ ਹੁੰਦਾ ਨਾਲ ਬਿਲਕੁਲ ਲੋਕ ਪਿੰਡ ਵਿੱਚ ਹੀ ਉਹ ਖੂਹ ਆ ਉਹਦੇ ਤੋਂ ਲਾਉਂਦੇ ਆ ਉਹ ਵੱਧ ਨਾ ਕਾ ਤਾਂ ਵੱਧ ਉਹ ਜਿਹੜਾ ਧਰਮਸਾਲ ਹੈ ਨਾ ਧਰਮਸਾਲ ਵੀ ਹੈ ਸੀ ਤੁਹਾਡੇ ਪਿੰਡ ਧਰਮਸਾਲ ਹੀ ਮੈਂ ਤੁਹਾਨੂੰ ਦੱਸਿਆ ਨਾ ਮੈਂ ਉਹ ਧਰਮਸਾਲ ਹੀ ਜਨਾਬ ਤੂੰ ਸਭ ਕੁਝ ਪੁੱਛਿਆ ਤਾਂ ਮੈਂ ਦੱਸਿਆ ਬਰਲਾ ਇੱਕ ਹੋਰ ਜਾ ਰਿਹਾ ਕਿ ਧਰਮਸਾਲ ਬੜਾ ਵੱਡਾ ਅੱਛਾ ਉਹ ਗੁਰਦੁਆਰਾ ਜਿਹੜਾ ਉਹਨਾਂ ਦਾ ਉਹ ਜਿਹੜਾ ਉਹਨਾਂ ਖੁਦਾ ਬਣਾਇਆ ਉਹ ਬੜਾ ਮਿੱਟੀ ਦਾ ਉਹ ਵੀ ਮੈਂ ਵੇਖਿਆ ਅੱਛਾ ਅੱਛਾ ਉਹਨਾਂ ਛੋਰਾ ਨਾਲ ਰਲ ਕੇ ਅੰਦਰ ਤੇ ਉਹ ਬਾਤ ਆਵੇ ਦੀ ਹਿੰਦੂ ਦੀ ਜਨਾਨੀਆਂ ਵੀ ਤੇ ਹਿੰਦੂ ਆਪ ਵੀ ਪੋਥੀ ਹੁੰਦੀਆਂ ਜਿਹੜੀਆਂ ਸਾਡਾ ਹੁੰਦਾ ਕੁਰਾਨ ਸ਼ਰੀਫ ਉਹਨਾਂ ਦੀ ਪੋਥੀ ਹੁੰਦੀਆਂ ਉਹ ਪੜ੍ਹਦੇ ਪੌਦੇ ਆ ਉਹਦੇ ਅੱਛਾ ਤੁਹਾਡੀ ਹਾਫਜ਼ਾ ਤੁਹਾਡਾ ਬਹੁਤ ਅੱਛਾ ਹੈ ਜੇ ਆ ਜਿਹੜੀ ਗੱਲ ਯਾਦ ਹੈ ਉਹ ਦੱਸ ਸਕਦਾ ਸਹੀ ਅੱਛਾ ਹੋਰ ਕੋਈ ਤੁਸੀਂ ਆਪਣੇ ਵੱਡਿਆਂ ਕੋਲੋਂ ਸੀਨਾ ਵਸੀਨਾ ਕੋਈ ਸਿੱਖਾਂ ਦੀਆਂ ਕੋਈ ਗੱਲਾਂ ਜਿਹੜੀਆਂ ਸੁਣੀਆਂ ਸਿੱਖ ਦੀ ਸੁਣਾਈ ਜੀ ਬੜੇ ਤਕੜੇ ਲੋਕ ਆਏ ਬਹੁਤ ਅਮੀਰ ਲੋਕ ਆ ਚੱਕ ਵਾਲੇ ਦੀ ਚੱਕ ਹੀ ਸਾਡੇ ਇਲਾਕੇ ਵੀ ਵੱਡਾ ਪਿੰਡ ਵੀ ਹੈ ਤੇ ਪਿੰਡ ਵੀ ਉਹਨਾਂ ਦਾ ਹੀ ਉਹ ਵੱਡਾ ਅੱਛਾ ਉਹ ਦੱਸਦੇ ਆ ਵੀ ਜਿਹੜੀ ਗੱਲ ਕਰਬਾ ਨਾਲ ਬਾ ਮਿਸਾਲ ਹੁਣ ਆ ਰੁੱਖ ਮੈਂ ਬਾਬਾ ਨਹੀਂ ਪੱਟਣ ਦੇਣਾ ਹਾਂ ਉਹ ਵਾ ਤੋਂ ਨਾ ਪੱਟਣ ਦੇ ਆਪਣੀ ਗੱਲ ਉੱਤੇ ਖੜੇ ਰਹਿੰਦੇ ਹਾਂ ਸਹੀ ਬਹੁਤ ਪੱਕੇ ਜ਼ਬਾਨ ਦੇ ਤੇ ਬਹੁਤ ਸਿਆਣੇ ਲੋਕ ਉਹ ਇਸ ਨਹੀਂ ਸੁਣਦੇ ਰਹਿੰਦੇ ਵੈਸੇ ਮਾਹੌਲ ਤੁਸੀਂ ਉਹ ਵੇਲਾ ਵੀ ਵੇਖਿਆ ਵਾ ਤੁਸੀਂ ਅੱਜ ਦਾ ਵੇਲਾ ਵੀ ਵੇਖਿਆ ਮਾਹੌਲ ਕਿਹੜਾ ਅੱਛਾ ਸੀ ਉਹ ਵਾਲਾ ਮਾਹੌਲ ਉਹ ਜੀ ਸਾਨੂੰ ਤਾਂ ਉਹ ਲੱਗਦਾ ਉਹ ਚੰਗਾ ਸੀ ਮੈਨੂੰ ਤਾਂ ਉਹ ਲੱਗਦਾ ਅੱਛਾ ਬਿਲਕੁਲ ਅੱਛਾ ਕਦੀ ਵੰਡ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਤੁਸੀਂ ਵੇਖੇ ਹੋਣ ਉਹ ਦਰਸ਼ਨ ਦਾ ਹੰਸਰਾਜ ਦਾ ਜਿਹਨਾਂ ਦੇ ਨਾਂ ਤੁਸੀਂ ਲਏ ਉਹਨਾਂ ਦੇ ਜਦੋਂ ਘਰ ਤੁਸੀਂ ਵੇਖੇ ਉਜੜੇ ਹੋਏ ਘਰ ਵੇਖੇ ਜਾਂ ਉਹਨਾਂ ਦੇ ਘਰ ਦੇ ਸਾਹਮਣੇ ਐਂ ਜੋ ਗੁਜ਼ਰੇ ਹੋ ਉਹ ਲੋਕਾਂ ਦੀ ਯਾਦ ਆ ਜਾਂਦੀ ਸੀ ਯਾਰ ਇੱਥੇ ਦਰਸ਼ਨ ਰਹਿੰਦਾ ਸੀ ਇੱਥੇ ਬੜਾ ਯਾਦ ਆਉਂਦਾ ਜੀ ਹੁਣ ਵੀ ਯਾਦ ਆਉਂਦਾ ਬਿਲਕੁਲ ਮੈਂ
ਮੱਕਾ ਤੁਹਾਨੂੰ ਦੱਸਿਆ ਦਿਲ ਵਿੱਚੋਂ ਗੱਲ ਵਹਿੰਦੀ ਹੀ ਨਹੀਂ ਮੇਰੇ ਵਿੱਚੋਂ ਮੈਂ ਆਂਦਾ ਮੈਂ ਸਹੀ ਆਈ ਹੈ ਸਮਝ ਉਹਨਾਂ ਕਹਿੰਦੇ ਉਹ ਮਾਇਰਾਂ ਕੋਲ ਆਏ ਤਾਂ ਮਾਇਰਾਂ ਨੂੰ ਤਬਾਹ ਕਰ ਛੋੜਿਆ ਉਹਨੂੰ ਜੀ ਇੱਕ ਘਰ ਸਿਰਫ ਖੜਾ ਉੱਥਾ ਜੇ ਉਹਨਾਂ ਦੇ ਜ਼ਮਾਨੇ ਦਾ ਜਿਹਦਾ ਪੁੱਤਰ ਮੋਇਆ ਦਰਸ਼ਨ ਜਿਹਦੇ ਪੁੱਤਰ ਦਰਸ਼ਨ ਮੋਇਆ ਹਾਂ ਉਹ ਉਲਾਂਦੀ ਵਾਲੇ ਮਕਾਨ ਮਾਦਰ ਜਿਹੜਾ ਉਸੋ ਸਹੀ ਰੱਖਿਓ ਨਹੀਂ ਤਾਂ ਹੋਰ ਸਾਰੇ ਲੋਕ ਢਾਹ ਵਜਾ ਕੇ ਤੇ ਜਾ ਛੋੜੇ ਲੋ ਜਾਈ ਤਬਦੀਲ ਕਰ ਛੋੜੀ ਨਾ ਉਹ ਥੋੜਾ ਜਿਹਾ ਪਤਾ ਲੱਗਦਾ ਬਾ ਆ ਜਾ ਉਲਾਂਦੀ ਆਈ ਇੱਥੋਂ ਉਲਾਂਦੀ ਅੱਟੀ ਆਈ ਤਾਂ ਉਹ ਆਈ ਤਾਂ ਧਰਮਸਾਲ ਜਿਹੜੀ ਆਈ ਛੜਾ ਉਲਾਂਦੀ ਜਿਹੜਾ ਵੇਖਿਆ ਤੇ ਹੈਰਾਨ ਹੋ ਜਿੰਦਾ ਅੱਛਾ ਛੱਤ ਜਿਹੜਾ ਉਸ ਦਾ ਹਾਲ ਹਾਂ ਛੱਤ ਉਹ ਕਾਠ ਤੱਕ ਆਈ ਕਹਿ ਜੋੜਿਆ ਨਾ ਕੱਠ ਦਾ ਛੱਤ ਵੱਤ ਵੀ ਰੰਗ ਕੀਤੇ ਉਹਨਾਂ ਤੇ ਬਜ਼ੁਰਗੋ ਹੁਣ ਆਪਣੇ ਪਿੰਡ ਵਾਸੀਆਂ ਵਾਲਿਆਂ ਨੂੰ ਢੋਕ ਵਾਲਿਆਂ ਨੂੰ ਢੋਕ ਦੱਸਿਆ ਨਾ ਤੁਸੀਂ ਪਿੰਡ ਦਾ ਨਾ ਜੀ ਅਸੀਂ ਸੁਰਿੰਦਰ ਤਾਂ ਲੋਕ 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 ਤਾਂ ਉਹ ਪਿੰਡ ਹੀ ਹੁੰਦਾ ਤਾਂ ਹੈ ਨਾ ਅੱਛਾ ਜੀ ਅੱਛਾ ਜਿਹੜਾ ਤੁਹਾਡਾ ਪਿੰਡ ਸੀ ਲੋਕ ਜਾਂ ਢੋਕ ਜੋ ਵੀ ਹਾਂ, ਕਹਿੰਦੇ ਹੋ ਢੋਕ ਜਾਂ ਚੱਕ ਰਾਮਦਾਸ ਜੀ ਜਾਂ ਮੋਜ਼ਾ ਹਾਫਜ਼ਾਬਾਦ ਵਾਲਿਆਂ ਨੂੰ ਜੀ। ਜਿਹੜੇ ਉੱਥੋਂ ਉਜੜ ਕੇ ਲੋਕ ਗਏ ਨੇ ਜੀ ਉਹਨਾਂ ਵਾਸਤੇ ਕੋਈ ਸਲਾਮ ਦੁਆ ਕੋਈ ਸੁਨੇਹਾ ਹੋ ਸਕਦਾ ਹੈ ਤੁਹਾਡਾ ਪ੍ਰੋਗਰਾਮ ਵੇਖ ਰਹੇ ਹੋਣ ਉਹਨਾਂ ਦੇ ਅੱਗੇ ਬੱਚੇ ਤਾਂ ਐਸਾ ਕੀ ਸੁਨੇਹਾ ਦਿਓਗੇ ਜਿਹੜਾ ਅਸੀਂ ਉਹਨਾਂ ਨੂੰ ਤੋੜ ਪਹੁੰਚਾ ਸਕੀਏ ਮੇਰੇ ਤਾਂ ਸਿਰ ਇਹ ਹੈ ਜੀ ਬਾਬਾ ਨੂੰ ਉਹਨਾਂ ਦੀ ਤਕਲੀਫ ਹੋ ਗਈ ਆ ਮੈਨਾਂ ਦੀ ਹਾਂ ਹਾਂ ਮੇਰੀ ਖਾਸ ਤਾਂ ਇਹ ਕਰੇ ਦੀ ਆ ਮੈਂ ਉਹਨਾਂ ਨੂੰ ਮਿਲੋ ਹਾਂ ਚਲੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਜੀ ਤੁਹਾਡੀ ਮੁਹੱਬਤ ਤੁਹਾਡੀ ਅਲਫਾਜ਼ਾਂ ਰਾਹੀਂ ਜੋ ਤੁਸੀਂ ਆਪਣੀ ਮੈਮਰੀ ਦੇ ਵਿੱਚ ਜੋ ਚੀਜ਼ਾਂ ਸੇਵ ਕੀਤੀਆਂ ਹੋਈਆਂ ਜੀ ਨੇ ਤੁਹਾਡੇ ਅਲਫਾਜ਼ਾਂ ਰਾਹੀਂ ਤੁਹਾਡੇ ਚਿਹਰੇ ਰਾਹੀਂ ਜਿਹੜੀਆਂ ਹੈ ਉਹ ਝਲਕ ਰਹੀਆਂ ਨੇ ਔਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਇਹੋ ਜਿਹੇ ਇੰਟਰਵਿਊਜ਼ ਦਾ ਮਕਸਦ ਹੀ ਸਿਰਫ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਦਿਲ ਦੇ ਵਿੱਚ ਹਜੇ ਵੀ ਮੁਹੱਬਤ ਹੈ ਨਫ਼ਰਤਾਂ ਪ੍ਰਚਾਰ ਅਸੀਂ ਪਿਛਲੇ ਪੌਣੀ ਸਦੀ ਤੋਂ ਕਰ ਬੈਠੇ ਹਾਂ ਕਿਉਂ ਨਾ ਹੁਣ ਕੁਛ ਵੇਲੇ ਲਈ ਮੁਹੱਬਤ ਦਾ ਪ੍ਰਚਾਰ ਕੀਤਾ ਜਾਵੇ ਇਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ ਉਹਨਾਂ ਦੀ ਗੱਲਬਾਤ ਕਿਉਂ ਨਾ ਲੋਕਾਂ ਦੇ ਬਾਰਡਰ ਦੇ ਦੂਸਰੀ ਤਰਫ ਉਧਰੋਂ ਵੀ ਇਸ ਪਾਸੇ ਔਰ ਇਧਰੋਂ ਵੀ ਉਧਰ ਕਿਉਂ ਨਾ ਜਾਵੇ ਔਰ ਜੋ 47 ਤੋਂ ਪਹਿਲੇ ਦਾ ਮਾਹੌਲ ਸੀ ਇੱਕ ਚਾਤੀ ਮਾਰੀ ਦੀ ਹੈ ਕਿ ਆਖਰ ਗਲਤੀ ਕਿਹੜੀ ਜਗ੍ਹਾ ਹੋਈ ਆਖਰ ਮਸਲਾ ਕੀ ਸੀ ਵਜ੍ਹਾ ਕੀ ਸੀ ਮਸਾਇਲ ਕੀ ਸਨ ਉਹ ਸਾਰੀਆਂ ਚੀਜ਼ਾਂ ਤੇ ਚਾਤੀ ਮਾਰੀ ਦੀ ਹੈ ਲੇਕਿਨ ਸਾਨੂੰ ਹਰ ਤਰਫ ਮੁਹੱਬਤ ਹੀ ਮੁਹੱਬਤ ਨਜ਼ਰ ਆਉਂਦੀ ਹੈ ਪਤਾ ਨਹੀਂ ਲੋਕਾਂ ਨੂੰ ਕਿਉਂ ਨਫ਼ਰਤ ਨਜ਼ਰ ਆਉਂਦੀ ਹੈ ਬਜ਼ੁਰਗ ਮੇਰੇ ਨਾਲ ਨੇ ਔਰ ਐਸੇ ਹਜ਼ਾਰਾਂ ਹੀ ਆਈ ਵਿਟਨੈਸ ਨੇ ਇੱਕ ਹੀ ਗੱਲ ਕੀਤੀ ਹੈ ਕਿ 47 ਤੋਂ ਪਹਿਲੇ ਤਾਂ ਮੁਹੱਬਤ ਸੀ ਅਮਨ ਸੀ ਭਾਈਚਾਰਾ ਸੀ 47 ਦੇ ਵਿੱਚ ਜੋ ਕੁਝ ਹੋਇਆ ਆਪ ਜੀ ਦੇ ਸਾਹਮਣੇ ਹੈ ਉਮੀਦ ਕਰਦੇ ਹਾਂ ਆਸ ਰੱਖਦੇ ਹਾਂ ਇਸੀ ਮੁਹੱਬਤ ਦੇ ਨਾਲ ਇਸੇ ਆਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਕਿ ਜਿਹੜੇ ਇਸ ਇਲਾਕੇ ਤੋਂ ਜਾਂ ਸਰਗੋਦਾ ਤੋਂ ਲੋਕ ਉੱਠ ਕੇ ਗਏ ਨੇ ਉਹ ਜ਼ਰੂਰ ਰਾਬਤਾ ਕਰਨਗੇ ਖਾਸ ਕਰਕੇ ਇਹਨਾਂ ਦੇ ਪਿੰਡ ਦੇ ਲੋਕ ਜ਼ਰੂਰ ਰਾਬਤਾ ਕਰਨਗੇ ਔਰ ਇਹਨਾਂ ਦੀ ਖੁਆਹਿਸ਼ ਹੈ ਕਿ ਲੋਕ ਵੀ ਜਿਹੜਾ ਹੈ ਉਹਨਾਂ ਨਾਲ ਰਾਬਤਾ ਹੋ ਜਾਵੇ ਰਾਬਤਾ ਹੋਣ ਨਾਲ ਕੀ ਹੋ ਸਕਦਾ ਹੈ ਲੇਕਿਨ ਘੱਟ ਤੋਂ ਘੱਟ ਜਿਹੜੀ ਪੁਰਾਣੀ ਰੰਜਿਸ਼ਾਂ ਨੇ ਉਹ ਇਸ ਦੇ ਨਾਲ ਦੂਰ ਹੋ ਸਕਦੀਆਂ ਨੇ ਇਹ ਗੱਲਾਂ ਬਾਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਮਿਲ ਸਕਦੀ ਹੈ ਔਰ ਇਸੇ ਛੋਟੀਆਂ ਖੁਸ਼ੀਆਂ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਮੁਹੱਬਤ ਪਿਆਰ ਔਰ ਅਮਨ ਬਣਿਆ ਰਹੇ ਔਰ ਇਹ ਕੋਸ਼ਿਸ਼ ਅਸੀਂ ਜਾਰੀ ਰੱਖਾਂਗੇ ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਦੇ ਨਾਲ ਇੱਕ ਨਵੀਂ ਕਹਾਣੀ ਲੈ ਕੇ ਰੱਬ ਰਾਖਾ